व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अयोध्या में राम मंदिर का उद्घाटन होया अज कुछ ही महीने होए हैं और मंदिर के इंचार्ज मुखी पुजारी ने मीडिया को दसिया है कि अयोध्या में पहला मीह पैन तो बाद ही छत्तां चोण लग पईयां हन अते पानी के निकास का कोई प्रबंध नहीं किया गया। सो इस नाल असीं मूर्तियां का चज नाल इशनान भी नहीं करवा सकते। सो यही कहा जा सकता है कि जय बोलो मोदी भगवान की जय बोलो। सो इस बारे आप गलबात करन जा रहे हैं। सो असीं चाहांगे कि तुसीं इस तरह बड़े रहना देखण सुन लिया लिखण ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਇੱਕ ਪਾਸੇ ਤਾਂ ਕਿਵੇਂ ਕਿੰਨਾ ਵੱਡਾ ਫਰਾਡ ਦੁਨੀਆ ਲੈਵਲ ਦੇ ਉੱਤੇ ਇੱਟਾਂ ਇੱਥੋਂ ਗਈਆਂ ਉੱਥੇ ਗਈਆਂ, ਅਦਾਲਤਾਂ ਦੀ ਲੜਾਈ, ਸਰਕਾਰ ਦੇ ਅਰਬਾਂ ਰੁਪਏ ਦੇ ਖਰਚ, ਅਯੁੱਧਿਆ 'ਚ ਹਵਾਈ ਪੱਟੀ ਬਣ ਗਈ, ਜਹਾਜ਼ ਉਤਰੇ ਉਹਨਾਂ ਦੇ ਲਈ, ਇਹਨਾਂ ਦੇ ਲਈ ਕਿਸ ਲੈਵਲ ਦਾ ਜਿਹੜਾ ਉਹ प्राण प्रतिष्ठा मोदी और मोहन भागवत और दूजे धोतियां बन के एक विष्णु बन गया, एक शिवजी बन गया, एक ब्रह्मा बन गया और शंकराचार्य भी सारे पासे करते चारों दे चारों। वो बेचारे कहते रहे कि ये विधि विधान के अनुसार नहीं है, ये फलाना नहीं है। वो कहते शंकराचार्य नहीं ने उन्होंने भी गाड़ा अपने IT सैल तो कढवा। लेकिन अल्टीमेटली ट्रूथ ਨੂੰ ਤੁਸੀਂ ਕਿੰਨੀ ਕੁ ਦੇਰ ਲਗਾ ਸਕਦੇ? ਔਰ ਇਹਨਾਂ ਨੇ ਤਾਂ ਇੱਕ ਉਹ ਬਾਬਰੀ ਮਸਜਿਦ ਨੂੰ ਬਾਬਰ ਦੇ ਨਾਲ ਜੋੜ ਕੇ ਜੀ ਉਹਦੇ ਸੈਨਾਪਤੀ ਨੇ ਮੂਰਤੀਆਂ ਤੋੜੀਆਂ, ਉਹਨੇ ਤੋੜੀਆਂ ਕਿ ਨਹੀਂ ਤੋੜੀਆਂ ਇਹ ਤਾਂ ਬਾਅਦ ਦੀ ਗੱਲ ਹੈ। ਲੇਕਿਨ ਤੁਸੀਂ ਸ਼ੰਕਰਾਚਾਰੀਆ ਦੀ ਜ਼ੁਬਾਨੀ ਸੁਣੋ ਕਿ ਆਹ ਮੰਦਰ ਬਣਾਉਣ ਦੇ ਨਾਂ ਥੱਲੇ, ਉਹਦੀਆਂ ਸੜਕਾਂ ਚੌੜੀਆਂ ਕਰਨ ਦੇ ਨਾਂ ਥੱਲੇ ਦਰਜਨਾਂ ਮੰਦਰ ਤੋੜੇ ਗਏ। ਔਰ ਇਸੇ ਹੀ ਸ਼ੰਕਰਾਚਾਰੀਆ ਨੇ, ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਪੰਜਾਬ ਅੱਜ ਕੱਲ੍ਹ ਆਇਆ ਹੋਇਆ ਸੀਗਾ, ਉਹਨੇ ਜਲੂਸ ਲੀਡ ਕੀਤਾ। ਉਹਨੇ ਕਿਹਾ ਵੀ ਬਾਕੀਆਂ ਦਾ ਤਾਂ ਜੋ ਬਾਬਰ ਨੇ ਕੀਤਾ ਜਾਂ ਨਹੀਂ ਕੀਤਾ ਹੈ, ਜੋ ਮੋਦੀ ਨੇ ਕਿੰਨੀਆਂ ਜਿਹੜੇ ਨੇ ਉਹ ਮੰਦਰ ਤੋੜੇ ਨੇ, ਲੋਕਾਂ ਦੇ ਕਿੰਨੇ ਉਜਾੜੇ ਨੇ। ਔਰ ਇਹ ਬਿਲਕੁਲ ਠੀਕ ਹੋਏਗਾ, ਲੋਕ ਕਿੰਨੇ ਦੁਖੀ ਕੀਤੇ ਹੋਣਗੇ ਕਿ ਅਯੁੱਧਿਆ ਦੀ ਸੀਟ ਹੁਣ ਪ੍ਰਾਣ ਪ੍ਰਤਿਸ਼ਠਾ ਨੂੰ ਤਾਂ ਜੇ ਕੁਛ ਮਹੀਨੇ ਹੋਏ ਨੇ, ਉਹ ਸੀਟ ਵੀ BJP ਨੇ ਹਾਰੀ। ਉਸ UP ਜਿੱਤੇ 'ਚ ਉਹਨਾਂ ਨੂੰ ਲੱਗਦਾ ਸੀ ਜੀ ਰਾਮ ਮੰਦਰ ਦਾ ਸੌਦਾ ਅਸੀਂ ਵੇਚਣਾ, 80 ਸੀਟਾਂ 'ਚੋਂ 43 ਸੀਟਾਂ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਕੋਲ, ਕਿਤੇ ਇਹਨਾਂ ਕੋਲ 62 ਸੀਟਾਂ ਸੀ। ਸੋ ਇਸ ਸਾਰੇ ਨੂੰ ਜਦੋਂ ਤੁਸੀਂ ਦੇਖਦੇ ਹੋ ਫਿਰ ਇਹ ਲੱਗਦਾ ਹੈ ਕਿ ਵੀ ਜਦੋਂ ਜਿਹਨੇ ਵੀ ਕਿਹਾ ਸੀ ਕਿ ਅੰਤ ਦਾ ਤੇ ਅੱਤ ਦਾ ਜਿਹੜਾ ਉਹ ਹਾਂ ਵੀ ਰੱਬ ਦਾ ਤੇ ਅੱਤ ਦਾ ਵੈਰ ਹੁੰਦਾ, ਅੱਤ ਤੇ ਅੰਤ ਉਹਦੇ 'ਚ ਅੱਧਾ ਕੀ ਹੁੰਦਾ, ਉੱਧਰ ਪੁੱਠਾ ਹੋ ਜਾਏ ਤੇ ਅੰਤ ਹੋ ਜਾਂਦਾ, ਸਿੱਧਾ ਹੋ ਜਾਏ ਤੇ ਅੱਤ ਵਾਲੇ ਸਿੱਧਾ ਕਰਕੇ ਦੱਸਦੇ ਨੇ ਜੀ ਪਾਵਰ ਕਿਹਦੇ ਕੋਲ ਹੈ। ਹੁਣ ਅਜੇ ਕੁਛ ਮਹੀਨੇ ਬੀਤੇ ਔਰ ਕਿਉਂਕਿ ਉਹਨਾਂ ਨੇ ਐਨ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਸੀ ਵੀ ਰਾਮ ਮੰਦਰ ਦਾ ਫਾਇਦਾ ਚੱਕਣਾ। ਹੁਣ ਇਹ ਜਿਹੜੀ ਖਬਰ, ਕਿਉਂਕਿ ਕਿਸੇ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣਾ ਜਾਂ ਇਹ ਸਾਨੂੰ ਨਹੀਂ ਹੁੰਦਾ, ਪਰ ਅਸੀਂ ਕਿਉਂਕਿ ਡਿਸਕਸ ਕਰਦੇ ਹਾਂ, ਪੋਲੀਟੀਕਲ ਸਾਡੀ ਕਾਮੈਂਟਰੀ ਹੈ ਇਸ ਦੇ ਉੱਤੇ। ਦਾ ਹਿੰਦੂ ਅਖਬਾਰ ਦੀ ਹੈਡਲਾਈਨ ਹੈ, ਚੀਫ ਪ੍ਰੀਸਟ ਕੰਪਲੇਨਸ ਅਬਾਊਟ ਵਾਟਰ ਸੀਪੇਜ ਇਨ ਅਯੁੱਧਿਆ ਰਾਮ ਟੈਂਪਲ ਐਂਡ ਲੈਕ ਆਫ ਡਰੇਨੇਜ ਇਨ ਸੈਂਕਟਮ ਸੈਂਕਟੋਰਮ। ਹੁਣ ਸੈਂਕਟਮ ਸੈਂਕਟੋਰਮ ਹੈ ਜਿਹਨੂੰ ਗਰਭ ਗ੍ਰਹਿ ਕਹਿੰਦੇ ਨੇ, ਜਿੱਥੇ ਮੇਨ ਰਾਮ ਲੱਲਾ ਦੀ ਮੂਰਤੀ ਸਥਾਪਿਤ ਕੀਤੀ ਹੈ, ਜਿਹੜਾ ਗਰਭ ਗ੍ਰਹਿ ਇੱਕ ਤਾਂ ਉਹ ਮੰਦਰ ਤਾਂ ਕਿੰਨਾ ਕੰਪਲੈਕਸ ਹੈ, ਉੱਤੇ ਥੱਲੇ ਕਿੰਨੇ ਮੇਨ ਜਿਹੜਾ ਸੈਂਕਟਮ ਸੈਂਕਟੋਰਮ ਹੈ, ਉਹਨੇ ਕਿਹਾ ਕਿ ਬਈ ਉੱਥੋਂ ਡਰੇਨੇਜ ਨਹੀਂ ਹੈ ਔਰ ਇਹ ਜਿਹੜੀ ਵਾਟਰ ਸੀਪੇਜ ਛੱਤਾਂ 'ਚ ਹੋਣ ਲੱਗ ਗਈਆਂ। ਅਜੇ ਪਹਿਲਾ ਮੀਂਹ ਅਜੇ ਤਾਂ ਅਜੇ ਤਾਂ ਸਾਉਣ ਭਾਦੋਂ ਆਉਣਾ ਹੈ, ਸਾਵਣ ਦੇ ਫਰਾਟੇ ਤੇ ਭਾਦੋਂ ਦੇ ਪਰਾਟੇ। ਔਰ ਉਹਦੇ 'ਚ ਇਹਨਾਂ ਦੀ ਜਿਹੜੀ ਸਟੇਟਮੈਂਟ ਦੇ ਐਗਜ਼ੈਕਟ ਲਫ਼ਜ਼ ਨੇ, ਉਹਨਾਂ ਦੇ ਮਹੰਤ ਨੇ ਸੈਂਕੜਿਆਂ ਦੀ ਗਿਣਤੀ 'ਚ ਪਾਂਡੇ ਨੇ ਉੱਥੇ ਪੂਜਾ ਲਈ ਮਹੰਤ, ਉਹਨਾਂ ਦੇ ਸਤਿੰਦਰ ਦਾਸ, ਉਹਨਾਂ ਨੇ ਹਿੰਦੂ ਅਖਬਾਰ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਕਿਵੇਂ ਗਰਭ ਗ੍ਰਹਿ ਦੇ ਵਿੱਚ ਸੈਂਕਟਮ ਸੈਂਕਟੋਰਮ ਜਿਹੜੀ ਹੈ ਸੀਪੇਜ ਹੋਈ। ਉਹਨੇ ਕਿਹਾ when priests reached the temple after the rain during the weekend, they found it flooded with rain water। ਇੱਕ ਤਾਂ ਹੁੰਦਾ ਨਾ ਬੂੰਦ ਬੂੰਦ ਚੋਣਾ, ਉਹ ਤਾਂ ਵਿਚਾਰੀਆਂ ਮੂਰਤੀ ਵੀ ਰਾਮ ਲੱਲਾ ਪਤਾ ਨਹੀਂ ਉਹਨੂੰ ਕਿੱਥੇ ਲੈ ਗਿਆ ਹੋਣਾ ਪਾਣੀ ਰੋੜ ਕੇ। ਉਹ ਵੀ ਮੋਦੀ ਨੂੰ ਲਾਹਨਤਾਂ ਪਾਉਂਦਾ ਹੋਣਾ ਕਿ ਵੀ ਤੂੰ ਕੀਤਾ ਕੀ ਆ। ਉਹਨੇ ਕਿਹਾ ਕਿ ਮੈਂ ਜਦੋਂ ਪੁਜਾਰੀ ਆਏ ਮੀਂਹ ਤੋਂ ਬਾਅਦ, ਉਹ ਤਾਂ ਫਲੱਡ ਸੀ, ਉੱਥੇ ਹੜ੍ਹ ਆਇਆ ਹੋਇਆ ਸੀ। we got it cleaned, the seepage was in part where devotees stand। ਪਾਣੀ ਵੀ ਉੱਥੋਂ ਚੋ ਰਿਹਾ, ਇੱਕ ਪਾਸੇ ਰਾਮ ਲੱਲਾ ਰੋਡ ਤਾਂ ਦੂਜੇ ਪਾਸੇ ਜਿੱਥੇ ਲੋਕ ਆ ਕੇ ਖਲੋਂਦੇ ਨੇ ਉੱਥੋਂ ਵੀ ਸੀਪੇਜ। we are concerned that if it rains in the day the devotees will be ਇਹ ਤਾਂ ਰਾਤ ਨੂੰ ਹੋਇਆ, ਜਦੋਂ ਆ ਕੇ ਦੇਖਿਆ ਦਿਨੇ ਹੋਏ ਕੀ ਹੋਏਗਾ। the matter was taken to the temple construction committee and they have assured us that seepage problem will be fixed in a couple of days। ਉਹਨੇ ਕਿਹਾ ਜੀ, ਉਹ ਕਹਿੰਦੇ ਜੀ ਅਸੀਂ ਕੁਛ ਦਿਨਾਂ 'ਚ ਠੀਕ ਕਰ ਦਿਆਂਗੇ।
Speaking about the unavailability of drainage in the sanctum sanctorum, Mahant Das said, Temple Committee, Shri Ram Janam Bhoomi Tirath Kshetra, built a gigantic structure with breathtaking art, zabardast art hai aur vada structure, but failed to understand the basic needs of the temple. ਕਿ ਮੰਦਰ ਦੀਆਂ ਲੋੜਾਂ ਕੀ ਨੇ ਉਹ ਨਹੀਂ ਉਹਨੇ ਮੰਤ ਕਹਿ ਰਿਹਾ, ਮੀਡੀਆ ਨੂੰ ਕਹਿ ਰਿਹਾ। ਫਿਰ ਉਹ ਕਹਿੰਦਾ ਦੇਅਰ ਇਜ਼ no drainage available inside the sanctum sanctorum, ਉਹ ਹੈ ਹੀ ਨਹੀਂ। ਉਹ ਮੂਰਤੀਆਂ ਨੂੰ ਨਵਾਉਣਾ ਅੰਦਰ, ਹੁਣ ਬਾਹਰ ਤਾਂ ਨਵਾਉਣਾ ਰਹੇ, ਉਹ ਤਾਂ ਖਾਸ ਗਰਭ ਗ੍ਰਹਿ 'ਚ ਰੱਖੀਆਂ, ਉਹਨਾਂ ਨੂੰ ਪ੍ਰਤਿਸ਼ਠਾ ਕੀਤੀ ਹੈ, ਉਹ ਇੰਸਟਾਲ। ਉਹਨਾਂ ਨੇ ਕਿਹਾ ਟੂ ਵਿਚ ਇਟ ਹੈਜ਼ ਬਿਕਮ ਡਿਫਿਕਲਟ ਟੂ ਬੇਥ ਦਾ ਡੀਟੀ ਇਨ ਮਿਲਕ ਐਂਡ ਵਾਟਰ, ਕਿ ਦੁੱਧ ਤੇ ਪਾਣੀ ਨਾਲ ਕਿਵੇਂ ਨਵਾਈਏ ਅਸੀਂ, ਰਾਮ ਲੱਲਾ ਵਿਚਾਰਾ ਬਿਨਾਂ ਨਹਾਤੇ ਰਹਿ ਜਾਂਦਾ। The priests are spending a lot of time on cleaning the sanctum. ਹੁਣ ਕਿਉਂਕਿ ਡਰੇਨੇਜ ਨਹੀਂ ਹੈ, ਫਿਰ ਕੀ ਕਰਦੇ ਹੋਣਗੇ, ਬੜੇ ਬੜੇ ਬੋਰੀਆਂ ਵਰਗੇ ਤੌਲੀਏ ਰੱਖੇ ਹੋਣੇ ਨੇ, ਉਹਨਾਂ ਨਾਲ ਉਹ ਨਵਾ ਕੇ ਉਹਦੇ ਨਾਲ ਪਾਣੀ ਇੱਕ ਤਾਂ ਹੁੰਦਾ ਨਾ ਤੁਸੀਂ ਨਵਾ ਰਹੇ ਹੋ, ਪਾਣੀ ਨਿਕਲ ਗਿਆ ਔਰ ਫਿਰ ਤੁਸੀਂ ਉਹਦੇ ਨਾਲ ਉਸ ਨੂੰ ਸਾਫ਼ ਕਰ ਰਹੇ ਹੋ। This happened because the temple construction committee never consulted the priest on how the temple should be built. ਉਹਨਾਂ ਨੇ ਸਾਡੇ ਨਾਲ ਤਾਂ ਕਦੇ ਸਲਾਹ ਹੀ ਨਹੀਂ ਕੀਤੀ ਬਣਾਉਣੀ ਕਿਵੇਂ। ਹੁਣ ਇਹ ਹੈ ਵੀ ਇੱਕ ਪਾਸੇ ਤੁਸੀਂ ਕਰੋੜਾਂ ਲੋਕਾਂ ਦੀ ਆਸਥਾ ਜਿਸ ਭਗਵਾਨ ਰਾਮਚੰਦਰ ਜੀ ਤੇ ਹੈ, ਤੁਸੀਂ ਹਲਕੀ ਸਿਆਸਤ ਦੇ ਥੱਲੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਲਦੇ ਹੋ। ਹੁਣ ਇਸ ਤੋਂ ਅਸੀਂ ਕੀ ਕਹਿਣਾ, ਹੁਣ ਤੁਸੀਂ ਠੀਕ ਹੀ ਕਿਹਾ, ਕੀ ਕਿਹਾ ਤੁਸੀਂ? ਜੈ ਬੋਲੋ ਮੋਦੀ ਰਾਮ ਕੀ। ਪਤਾ ਨਹੀਂ ਜੈ ਬੋਲੋ ਕਿ ਲੱਖ ਲਾਹਨਤ ਮੋਦੀ ਦੀ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵੀਅਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਮਾਂ ਸੀਮਾ ਦੇਖਦੇ ਹਾਂ। ਆਪਾਂ ਜਿਹੜੇ ਮੇਨ ਮੈਸੇਜ ਨੇ ਉਹੀ ਆਪਾਂ ਲਵਾਂਗੇ। ਸਾਹਿਬ ਨੇ ਜਿੱਦਾਂ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਔਰ ਖਾਲਸਾ ਜ਼ਿੰਦਾਬਾਦ ਵੀ ਕਿਹਾ। ਸੋ ਸਭ ਨੂੰ ਸਾਡੀ ਫਤਿਹ ਹੈ ਔਰ ਖਾਲਸਾ ਜ਼ਿੰਦਾਬਾਦ ਹੈ। ਔਰ ਜਿਸ ਤਰ੍ਹਾਂ ਕਿ ਸਾਡੇ ਕੋਲ ਮੈਸੇਜ ਹੈਗਾ, ਮੇਨ ਮੈਸੇਜ ਹੈਗਾ ਸਾਡੇ ਕੋਲ ਰਿਸ਼ੀ ਭਰਤਵਾਜ ਦਾ। ਇਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Any comments on casteism in Sikhs? Why thousands of Dalit Sikhs have converted to Christianity? Why didn't Dr. Ambedkar convert to Sikhism? ਰਿਸ਼ੀ ਭਾਰਤਵਾਜ ਜੀ ਬਹੁਤ ਸ਼ੁਕਰੀਆ, ਤੁਸੀਂ ਫਤਿਹ ਵੀ ਬੁਲਾਈ ਹੈ ਔਰ ਤੁਸੀਂ ਰੈਗੂਲਰ ਆਉਂਦੇ ਵੀ ਹੋ ਜੀ। ਵੈਸੇ ਜੇ ਅਸਲ ਇਸ਼ੂ ਨੂੰ ਡਾਈਵਰਟ ਕਰਨ ਦੀ ਗੱਲ ਸਿੱਖਣੀ ਹੋਏ ਤੇ ਭਾਰਤਵਾਜ ਸਾਹਿਬ ਤੁਹਾਡੇ ਤੋਂ ਸਿੱਖਣ ਦੀ ਗੱਲ ਹੈ। ਅੱਜ ਗੱਲ ਇਹ ਹੋ ਰਹੀ ਹੈ ਕਿ ਭਾਈ ਕਿਵੇਂ ਸਨਾਤਨ ਲਾਈਨ ਵਾਲੇ ਯੋਗਾ ਦੇ ਨਾਂ ਥੱਲੇ ਕਿਵੇਂ ਘੁਸਪੈਠ ਔਰ ਕਿਵੇਂ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਲ ਰਹੇ ਨੇ। ਇਹਦੇ ਤੇ ਤੁਹਾਡਾ ਕੋਈ ਕਮੈਂਟ ਹੁੰਦਾ ਮੈਂ ਜ਼ਰੂਰ ਦਿੰਦਾ। ਹਾਂ, ਤੁਹਾਡਾ ਇਸ਼ੂ ਤੁਸੀਂ ਵੈਲਿਡ ਚੁੱਕਿਆ, ਇਸ ਦਾ ਜਵਾਬ ਫਿਰ ਕਿਸੇ ਦਿਨ। ਪਰ ਇਹ ਗੱਲ ਦੱਸਦਾ ਹੈ ਕਿ ਭਾਈ ਜਦੋਂ ਕੋਈ ਇਸ਼ੂ ਬਣ ਰਿਹਾ ਹੋਏ ਤੇ ਕਿਵੇਂ ਤੁਸੀਂ ਜਿਹੜੇ ਨੇ ਤੁਹਾਡੇ ਵਰਗੇ ਉਸ ਨੂੰ ਜਵਾਬ ਦਿੱਤਾ। ਸਿੱਖੀਜ਼ਮ ਕਾਸਟ ਨਹੀਂ ਹੈਗਾ। ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਇਕੁਅਲ ਕੀਤਾ, ਪਰ ਜੋ ਇੰਡੀਆ 'ਚ ਲਿਵ ਕਰਦਾ ਹੈ ਸੋ ਉਸ ਦੇ ਮਾਈਂਡ 'ਚ ਕਾਸਟ ਹੈਗਾ। ਰਿਸ਼ੀ ਜੀ ਉਹਨਾਂ ਨੇ ਇਹਦੇ 'ਚ ਬਿਲਕੁਲ ਠੀਕ ਕਿਹਾ। ਸਿਧਾਂਤਕ ਤੌਰ ਤੇ ਸੰਗਤ ਪੰਗਤ ਗੁਰੂ ਕਾ ਅੰਮ੍ਰਿਤ, ਲੇਕਿਨ ਸਮਾਜਿਕ ਤੌਰ ਦੇ ਉੱਤੇ 4000 ਸਾਲ ਦੇ ਬ੍ਰਾਹਮਣਵਾਦ ਦੇ ਇੰਪੈਕਟ 'ਚੋਂ ਅਜੇ ਇੱਕ ਤਬਕਾ ਨਿਕਲਿਆ ਨਹੀਂ ਹੈ। ਲੇਕਿਨ ਸਾਡੇ ਲਈ ਤਾਂ ਹਮੇਸ਼ਾ ਹੀ ਜਿਹੜਾ ਇਹ ਇੱਕ ਕੰਡੈਮਨੇਬਲ ਐਕਟ ਹੁੰਦਾ ਹੈ। ਪਰ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ ਆਪਣੇ ਕਾਸਟ ਸਿਸਟਮ ਵਾਲਾ ਔਰ ਆਪਣੇ ਧਾਰਮਿਕ ਅਦਾਰਿਆਂ 'ਚ ਵੀ, ਜਿੱਥੇ ਕਿ ਤੁਸੀਂ ਨਾ ਪ੍ਰੈਜ਼ੀਡੈਂਟ ਨੂੰ ਵੜਨ ਦਿੰਦੇ ਹੋ, ਨਾ ਤੁਹਾਡਾ ਉਹ ਪ੍ਰੈਜ਼ੀਡੈਂਟ ਕੋਵਿਡ ਉੜੀਸਾ 'ਚ ਨਹੀਂ ਜਾ ਸਕੇ, ਆ ਦ੍ਰੋਪਦੀ ਦਿੱਲੀ ਦੇ ਮੰਦਿਰ 'ਚ ਨਹੀਂ ਜਾ ਸਕੀ, ਸਿੱਖਾਂ 'ਚ ਘੱਟੋ ਘੱਟ ਇਸ ਲੈਵਲ ਤੇ ਕੋਈ ਇਸ ਕਿਸਮ ਦਾ ਨਹੀਂ। ਹਾਂ, ਸਮਾਜਿਕ ਤੌਰ ਤੇ ਕਮਜ਼ੋਰੀਆਂ ਨੇ, ਉਹ ਵੀ ਜਿਹੜਾ ਉਹ ਚੈਲੰਜ ਹੁੰਦੀਆਂ ਨੇ ਥਾਂ ਥਾਂ। ਸੋ ਇਹਦੇ ਤੇ ਫਿਰ ਗੱਲ ਕਰਾਂਗੇ। ਪਰ ਮੈਨੂੰ ਹੈਰਾਨੀ ਹੋਈ ਵੀ ਅਸਲ ਇਸ਼ੂ ਨੂੰ ਤੁਸੀਂ ਕਿਵੇਂ ਡਾਈਵਰਟ ਕਰ ਰਹੇ ਹੋ। ਔਰ ਸੁਖਦੀਪ ਸੋਇਤਾ ਫਿਰ ਕਹਿੰਦੇ ਨੇ ਕਿ ਰੱਬ ਦਾ ਵਾਸਤਾ TV84 ਵਾਲੀ ਟੀਮ ਕੰਗਨਾ ਦਾ ਨਾਮ ਤੁਸੀਂ ਨਾ ਲਿਆ ਕਰੋ। ਆਲਰੇਡੀ ਸਾਰਾ ਮੀਡੀਆ ਕੰਗਨਾ ਰਣੌਤ ਕਾਰਨ ਲੱਗਾ ਹੈ। ਕਹਿੰਦੇ ਕਿ ਐਟ ਲੀਸਟ ਤੁਸੀਂ ਇਗਨੋਰ ਕਰੋ, ਕਿਉਂਕਿ ਕੰਗਨਾ ਕਹਿੰਦੇ ਨੇ ਕਿ ਇਹ ਤਾਂ ਐਨੀ ਟਾਈਮ ਜਿਹੜੀ ਹੈ ਐਵਰੀ ਟਾਈਮ ਅਟੈਂਸ਼ਨ ਚਾਹੁੰਦੀ ਹੈ। ਸੋ ਕਿੰਨੀ ਕਿ ਤੁਸੀਂ ਇਹਨੂੰ ਅਟੈਂਸ਼ਨ ਦਿਓ। ਦੇਖੋ ਭਾਈ ਸਾਹਿਬ, ਗੱਲ ਇਹ ਹੈ ਵੀ ਜਿਹੜੀ ਖਬਰ ਮੀਡੀਆ 'ਚ ਬਿਲਟ ਹੁੰਦੀ ਹੈ, ਜੇ ਉਸ ਅਰਚਨਾ ਮਾਈ ਜਿਹੜੀ ਹੈ ਉਹ ਆਪਣੀ ਫੋਟੋ ਦੇ ਨਾਲ ਪੋਸਟ ਕਰਦੀ ਹੈ, ਉਸ ਤੋਂ ਜ਼ਾਹਰ ਹੁੰਦਾ ਹੈ ਵੀ ਇਹ ਸਾਰੀ ਸਾਜ਼ਿਸ਼ ਕੀ ਹੈ। ਕੰਗਨਾ ਰਣੌਤ ਦਾ ਮਤਲਬ ਉਹ ਮੋਦੀ ਹੈ, ਉਸਦਾ ਮਤਲਬ RSS ਹੈ, ਉਹ ਸਾਰਾ। ਸੋ ਉਹ ਇੱਕ ਬਿੰਬ ਬਣੀ ਹੋਈ ਹੈ, ਪਰ ਇਹਦੇ ਪਿੱਛੇ ਖੇਡ ਤਾਂ RSS ਦੀ। ਤੁਸੀਂ ਕਿਵੇਂ
ਇਸ ਕਿਸਮ ਦੀ ਖਬਰ ਨੂੰ ਜਾਂ ਇਸ ਦੇ ਉੱਤੇ ਆਪਣੀ ਕਮੈਂਟਰੀ ਨੂੰ ਇਗਨੋਰ ਕਰ ਸਕਦੇ। ਕਹਿੰਦੇ ਵਨ ਟਾਈਮ ਇਗਨੋਰ ਕਰੋਗੇ ਫਿਰ ਰਿਜ਼ਲਟ ਆਪੇ ਤੁਸੀਂ ਦੇਖ ਲਓਗੇ। ਨਹੀਂ, ਸਾਨੂੰ ਉਹ ਕੋਈ ਸਾਡੇ ਇਗਨੋਰ ਜਾਂ ਸਾਡੇ ਨਾਲ ਨਹੀਂ ਜੁੜੇ ਹੋਏ, ਪਰ ਸਾਡਾ ਇਹ ਫਰਜ਼ ਹੈ ਕਿਉਂਕਿ ਅਸੀਂ ਉਹਨੂੰ ਕੋਈ ਨਹੀਂ ਹਾਈਲਾਈਟ ਕੀਤਾ। ਅਸੀਂ ਤਾਂ ਇਸ ਇਸ਼ੂ ਨੂੰ ਕਿ ਯੋਗਾ ਦੇ ਉੱਤੇ ਕਿਵੇਂ ਇਹ ਟਾਈਮ ਹੈ ਕਿ ਹੁਣ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਆਏ ਕਿ ਭਾਈ ਇਹ ਸਿੱਖ ਪ੍ਰੈਕਟਿਸ ਹੈ ਔਰ ਇਸ ਨੂੰ ਬਿਲਕੁਲ ਜਿਹੜਾ ਹੈ ਨਾ ਅਪਣਾਇਆ ਜਾਏ। ਅਸੀਂ ਤਾਂ ਇਸ ਦੇ ਉੱਤੇ ਕੇਸ ਬਿਲਡ ਕੀਤਾ ਜੀ। ਬਲਵਿੰਦਰ ਕੌਰ ਜੀ ਕਹਿੰਦੇ ਨੇ ਆਈ ਪ੍ਰੇ ਫॉर ਯੂਅਰ ਲੌਂਗ ਲਾਈਫ, ਆਈ ਵਾਂਟ ਯੂ ਟੂ ਕੰਡਸਟ ਪ੍ਰੋਗਰਾਮ ਔਨ ਸੰਡੇ ਆਲਸੋ। ਉਹਦੇ 'ਚ ਟਰੈਵਲ ਅਰਾਊਂਡ ਹੁੰਦਾ ਹੈ, ਮੇਰਾ ਵੀ ਜੀ ਤਾਂ ਕਰਦਾ ਵੀ ਹੋਏ, ਪਰ ਜਿੱਥੇ ਵੀ ਹੋਏ ਕੁਛ ਨਾ ਕੁਛ ਕਰੀਦਾ ਹੀ ਹੈ। ਕਹਿੰਦੇ ਕਰੋ ਸੰਡੇ ਨੂੰ। ਵੈਰੀ ਨਾਈਸ, ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਜ ਗਿਆ ਤੋਂ ਦੇਖਦੇ ਰਹੋ। TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।